ਸ਼ਰਮਾ ਜੀ, ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਉਹ ਵੀ ਮੋਦੀ ਸਰਕਾਰ ਦੇ ਨਾਲ ਹੀ ਜਾ ਜੁੜਦੀ ਹੈ। ਇਹ ਗੱਲ ਸੱਚ ਹੈ ਕਿ ਸੁਪਰੀਮ ਕੋਰਟ ਤੋਂ ਵੀ ਸੁਪਰੀਮ ਬਣਨ ਦੇ ਲਈ ਮੋਦੀ ਸਰਕਾਰ ਕਾਹਲੀ ਹੋਈ ਹੈ ਹੁਣ? ਪ੍ਰਵੀਨ ਜੀ, ਇਹ ਗੱਲ ਬਿਲਕੁਲ ਦਰੁਸਤ ਹੈ। ਜੀ। ਤੁਸੀਂ ਪਿਛਲੇ ਕੁਝ ਸਮਿਆਂ ਦੇ ਫੈਸਲਿਆਂ ਨੂੰ ਜੇਕਰ ਗੌਰ ਕਰੋਗੇ ਤਾਂ ਕਈ ਵਾਰ ਫੈਸਲੇ ਅਜਿਹੇ ਆਉਂਦੇ ਨੇ ਜਿਹੜੇ ਸਿੱਧੇ ਸਰਕਾਰੀ ਫੈਸਲੇ ਲੱਗਦੇ ਨੇ, ਜਦੋਂ ਕਿ ਮਾਣਯੋਗ ਜੱਜ ਸਾਹਿਬਾਨ ਦੇ ਉੱਤੇ, ਸੁਪਰੀਮ ਕੋਰਟ ਦੇ ਉੱਤੇ, ਸਾਡੀਆਂ ਅਦਾਲਤਾਂ ਦੇ ਉੱਤੇ ਸਵਾਲ ਨਹੀਂ ਕੀਤਾ ਜਾ ਸਕਦਾ। ਪਰ ਜਦੋਂ ਇੱਕ ਪਾਸੜ ਕੁਝ ਆਉਂਦਾ ਹੈ ਤਾਂ ਉਹਦੇ ਪਰ ਚਰਚਾ ਜ਼ਰੂਰ ਹੋਣੀ ਚਾਹੀਦੀ ਹੁੰਦੀ ਹੈ। ਜੀ। ਸੋ ਇਹ ਸਵਾਲ ਨਹੀਂ, ਇੱਕ ਚਰਚਾ ਉੱਠਦੀ ਹੈ। ਚਰਚਾ ਦਾ ਪਹਿਲੂ ਵੀ ਸੁਪਰੀਮ ਕੋਰਟ ਦੇ ਇੱਕ ਮੈਂ ਹਵਾਲੇ ਨਾਲ ਹੀ ਦੇਣਾ ਚਾਹੁੰਦਾ। ਜੀ। ਮਾਣਯੋਗ ਸੁਪਰੀਮ ਕੋਰਟ ਵੱਲੋਂ ਆਪਣੇ ਜੱਜਾਂ ਦੀ ਨਿਯੁਕਤੀ ਦੇ ਲਈ ਇੱਕ ਸਿਸਟਮ ਦੇ ਤਹਿਤ ਨਾਮ ਸਿਲੈਕਟ ਕਰਕੇ ਸਰਕਾਰ ਨੂੰ ਰੂਟੀਨ 'ਚ ਭੇਜੇ ਜਾਂਦੇ ਨੇ। ਸਰਕਾਰ ਨੇ ਉਹ ਨਾਮ ਪਾਸ ਕਰਕੇ ਭੇਜਣੇ ਹੁੰਦੇ ਨੇ, ਕਿਉਂਕਿ ਜੱਜ ਸਾਹਿਬਾਨਾਂ ਦੀ ਜਿਹੜਾ ਮਤਲਬ ਕਿ ਕਾਲਜੀਅਮ ਬਣਿਆ, ਉਸ ਕਾਲਜੀਅਮ ਵੱਲੋਂ ਇੱਕ ਪੈਮਾਨੇ ਦੇ ਤਹਿਤ ਆ ਨਾਮ ਚੁਣੇ ਜਾਂਦੇ ਨੇ ਕਿ ਭਾਈ ਹੁਣ ਇਹਨਾਂ ਦੀ ਵਾਰੀ ਹੈ। ਠੀਕ ਹੈ। ਸੋ ਉਸ ਤਹਿਤ ਜਿਹੜੇ 5 ਜੱਜਾਂ ਦੇ ਨਾਮ ਸੁਪਰੀਮ ਕੋਰਟ ਦੇ ਨਿਯੁਕਤੀ ਲਈ ਕਾਲਜੀਅਮ ਵੱਲੋਂ ਭੇਜੇ ਗਏ, ਉਹਨੂੰ 25-30 ਦਿਨ ਦੱਬੀ ਰੱਖੀ ਸਰਕਾਰ ਬੈਠੀ ਰਹੀ। ਮਤਲਬ 13 ਦਸੰਬਰ ਨੂੰ ਨਾਮ ਭੇਜੇ ਹੋਣ ਜੀ, ਤੇ ਉਹ ਨਾਮਾਂ ਨੂੰ ਸਿਲੈਕਟ ਕਰਨ ਦੇ ਲਈ ਉਹਨਾਂ ਨਾਮਾਂ ਤੇ ਸਿਰਫ ਦਸਤਖਤ ਕਰਕੇ ਮੋਹਰ ਲਾ ਕੇ ਜੈਸ ਲਿਖ ਕੇ ਭੇਜਣ ਦੇ ਲਈ ਭਾਰਤ ਦੀ ਸਰਕਾਰ ਉਸ ਨੂੰ 20-25 ਦਿਨ ਲੈ ਕੇ ਬੈਠੀ ਰਹੇ। ਫਿਰ ਅੱਕ ਕੇ 2 ਜੱਜਾਂ ਦੇ ਬੈਂਚ ਨੇ, ਜਸਟਿਸ SK ਕੌਲ ਤੇ ਜਸਟਿਸ AS ਓਕਾ, ਉਹਨਾਂ ਦੇ 2 ਜੱਜਾਂ ਦੇ ਬੈਂਚ ਨੇ ਇੱਕ ਮਾਮਲੇ ਦੀ ਸੁਣਵਾਈ ਕਰਦੇ ਹੋਏ ਫਿਰ ਚੇਤਾਵਨੀ ਦਿੱਤੀ ਸਰਕਾਰ ਨੂੰ। ਠੀਕ ਹੈ। ਉਹ ਕਹਿੰਦੇ ਕਿ ਭਾਈ ਇਹ ਤੁਸੀਂ ਜੇਕਰ ਇਹੋ ਜਿਹਾ ਕੁਝ ਕਰੋਗੇ ਤਾਂ ਫਿਰ ਅਸੀਂ ਕਹਿੰਦੇ ਕਿ ਪ੍ਰਸ਼ਾਸਨਿਕ ਵੀ ਤੇ ਨਿਆਇਕ ਵੀ ਦੋਏ ਤਰ੍ਹਾਂ ਦੀ ਕਾਰਵਾਈ ਕਰ ਸਕਦੇ ਜੀ। ਤੇ ਫਿਰ ਇੰਨਾ ਕਹਿਣ ਦੀ ਦੇਰ ਸੀ, ਦੂਏ ਦਿਨ ਨਾਮ ਆ ਗਏ ਪਾਸ ਹੋ ਕੇ। ਹੁਣ ਇਹਦਾ ਮਤਲਬ ਕੀ ਆ? ਇਹ ਹਵਾਲਾ ਦੇਣ ਤੋਂ ਬਾਅਦ, ਇਹ ਧਮਕੀ ਹੋਣ ਤੋਂ ਬਾਅਦ, ਇਹ ਚੇਤਾਵਨੀ ਦੇਣ ਤੋਂ ਬਾਅਦ ਦੂਸਰੇ ਦਿਨ ਨਾਮ ਪਾਸ ਹੋ ਕੇ ਆ ਜਾਂਦੇ ਤੇ ਨਾਲ ਦੀ ਨਾਲ ਸਫਾਈ ਲਈ ਕਾਨੂੰਨ ਮੰਤਰੀ ਸਾਹਮਣੇ ਆ ਜਾਂਦੇ ਨੇ। ਕੇਂਦਰੀ ਕਾਨੂੰਨ ਮੰਤਰੀ ਰਾਜੂ ਜੀ ਸਾਹਮਣੇ ਆ ਕੇ ਕਹਿੰਦੇ ਨੇ ਕਿ ਨਹੀਂ ਜੀ, ਇਹੀ ਜੀ ਤਾਂ ਕੋਈ ਗੱਲ ਨਹੀਂ ਗਈ, ਸਾਡਾ ਕੋਈ ਰੋਕਣ ਦਾ ਇਰਾਦਾ ਨਹੀਂ ਸੀਗਾ, ਤੁਹਾਨੂੰ ਹੀ ਲੱਗਦਾ ਸਾਰਾ ਕੁਝ ਰੂਟੀਨ ਦੇ ਤਹਿਤ ਹੋਇਆ, ਅਸੀਂ ਕਿਸੇ ਦੇ ਕੰਮ 'ਚ ਦਖਲ ਨਹੀਂ ਦਿੰਦੇ, ਅਸੀਂ ਇਹ ਕਾਰਵਾਈ ਰੂਟੀਨ ਦੇ ਵਿੱਚ ਕਰਦੇ ਹਾਂ। ਉਹਨਾਂ ਨੇ ਖਾਰਜ ਕੀਤੇ ਸਾਰੇ ਜਿਹੜੇ। ਪਰ ਇਹ ਸਵਾਲ ਇਹ ਹੈ ਕਿ ਕੀ ਸੁਪਰੀਮ ਕੋਰਟ ਨੂੰ ਹੁਣ ਆਪਣੇ ਜੱਜਾਂ ਦੀ ਨਿਯੁਕਤੀ ਦੇ ਲਈ ਵੀ ਬਾਰ-ਬਾਰ ਚੇਤਾਵਨੀ ਦੇਣਾ ਪਿਆ ਕਰੂਗੀ ਸਰਕਾਰਾਂ ਨੂੰ? ਇਹਦੇ ਪਿੱਛੇ ਮਨਸ਼ਾ ਕੀ ਹੈ? ਕਹਿੰਦੇ ਮਨਸ਼ਾ ਇੱਕੋ ਆ ਜੀ, ਕਿ ਸੁਪਰੀਮ ਕੋਰਟ ਦੇ ਉੱਤੇ ਵੀ ਸੁਪਰੀਮ ਬਣਨਾ ਚਾਹੁੰਦੀ ਹੈ ਕੇਂਦਰ ਸਰਕਾਰ। ਉਹ ਉਹਨਾਂ ਨੂੰ ਦਿਖਾਉਣਾ ਚਾਹੁੰਦੀ ਹੈ ਕਿ ਤੁਸੀਂ ਸਾਡੇ ਹਿਸਾਬ ਨਾਲ ਚੱਲੋ, ਅਦਾਲਤ ਸਾਡੇ ਹਿਸਾਬ ਨਾਲ ਚੱਲੇ। ਉਹਦਾ ਫਿਰ ਉਹ ਟ੍ਰੇਲਰ ਦੂਏ ਪਾਸੇ ਵੀ ਦਿਖਾਉਂਦੀ ਹੈ ਨਾ, ਕਿ ਗਗੋਈ ਸਾਡੇ ਹਿਸਾਬ ਨਾਲ ਚੱਲੇ, ਅਸੀਂ ਦੇਖੋ ਕੀ ਲਾਤਾ ਜੀ। ਮਤਲਬ ਇੱਕ ਕਿਹੜਾ ਉਹ ਹੁਣੇ ਰਮੇਸ਼ ਉਹ ਜਿਹੜੇ ਜੱਜ ਨੇ ਦੂਜੇ, ਰਮੇਸ਼ ਨਹੀਂ, S ਅਬਦੁਲ ਨਜ਼ੀਰ ਜੀ। S ਅਬਦੁਲ ਨਜ਼ੀਰ ਰਿਟਾਇਰਡ ਹੁੰਦੇ ਨੇ ਤੇ ਰਿਟਾਇਰ ਹੁੰਦੇ ਹੀ ਕਹਿੰਦੇ ਚੱਕੋ ਜੀ ਉਹਦਾ। ਸੋ ਆਹ ਜਿਹੜਾ ਸਵਾਲ ਹੈ, ਚਾਹੇ ਗਗੋਈ ਨੂੰ ਰਾਜ ਸਭਾ ਭੇਜਣ ਦਾ ਮਾਮਲਾ ਹੋਵੇ, ਚਾਹੇ ਇੱਥੇ ਨਜ਼ੀਰ ਨੂੰ ਰਾਜਪਾਲ ਲਾਉਣ ਦਾ ਮਾਮਲਾ ਹੋਵੇ ਜੀ। 4 ਜਨਵਰੀ 2023 ਨੂੰ ਜਨਾਬ ਰਿਟਾਇਰ ਹੋਏ ਨੇ। ਠੀਕ ਹੈ। 1 ਮਹੀਨੇ ਦੇ ਬਾਅਦ ਹੀ ਉਹਨਾਂ ਨੂੰ ਰਾਜਪਾਲ ਦਾ ਅਹੁਦਾ ਮਿਲ ਗਿਆ ਸੇਵਾ ਮੁਕਤੀ ਤੋਂ ਬਾਅਦ। ਤੇ ਫਿਰ ਤੋਹਫਾ ਨਹੀਂ ਤਾਂ ਕੀ ਹੈ? ਤੋਹਫੇ ਦੇ ਆਧਾਰ ਵੀ ਸਾਹਮਣੇ ਆਉਂਦੇ ਆ ਪ੍ਰਵੀਨ ਜੀ। ਉਹ ਆਧਾਰ ਹੈਗੇ ਸਿੱਧਾ ਕਿ ਨਜ਼ੀਰ ਸਾਹਿਬ ਹੋਰੀ ਜਿਹੜਾ ਅਯੋਧਿਆ ਬਾਬਰੀ ਮਸਜਿਦ ਅਯੋਧਿਆ ਵਾਲਾ ਮਾਮਲਾ ਹੈ, ਉਹਦੇ ਵਿੱਚ ਜੋ ਸਰਕਾਰ ਨੂੰ ਸੂਟ ਕਰਦਾ ਸੀ ਉਹੋ ਜਿਹੇ ਹੱਕ 'ਚ ਭੁਗਤੇ ਨੇ। ਠੀਕ ਹੈ। ਉਹਨਾਂ ਦਾ ਨਜ਼ਰੀਆ ਉਹੋ ਜਿਹਾ ਰਿਹਾ। ਸੋ ਹੁਣ ਚਾਹੇ ਤਾਂ ਉਹ ਰੂਟੀਨ 'ਚ ਫੈਸਲਾ ਆਇਆ, ਨਜ਼ੀਰ ਸਾਹਿਬ ਦੀ ਮਨਸ਼ਾ ਅਸੀਂ ਨਹੀਂ ਕਿਸੇ ਦੇ ਸਵਾਲ ਖੜਾ ਕਰਦੇ ਕਿ ਨਜ਼ੀਰ ਸਾਹਿਬ ਨੇ ਆਪਣੇ ਕਾਨੂੰਨੀ ਦਾਇਰੇ 'ਚ ਰਹਿ ਕੇ ਫੈਸਲਾ ਸੁਣਾਇਆ ਹੋਵੇ, ਪਰ ਸਰਕਾਰ ਨੂੰ ਉਹ ਪਸੰਦ ਆ ਗਿਆ, ਇਸ ਲਈ ਤੋਹਫੇ 'ਚ ਰਾਜਪਾਲੀ ਮਿਲ ਗਈ ਹੋਵੇ ਜੀ। ਜਾਂ ਫਿਰ ਕੀ ਸਰਕਾਰਾਂ ਜੱਜਾਂ ਦੇ ਬੈਂਚ ਦੇ ਵਿੱਚੋਂ ਚੋਣ ਲੈਂਦੀਆਂ ਨੇ 1-2 ਜੱਜਾਂ ਨੂੰ ਕਿ ਸਾਡੇ ਹਿਸਾਬ ਨਾਲ ਫੈਸਲਾ ਸੁਣਾਓ, ਫਿਰ ਤੁਹਾਨੂੰ ਤੋਹਫਾ ਦੇਵਾਂਗੇ। ਕੀ ਤੋਹਫੇ ਦਾ ਆਫਰ ਹੋਣ ਲੱਗ ਗਿਆ, ਜਾਂ ਕੰਮ ਕਰਨ ਤੋਂ ਬਾਅਦ ਤੋਹਫਾ ਮਿਲਣ ਲੱਗ ਗਿਆ ਕੰਮ ਦੇਖ ਕੇ? ਸੋ ਇਹ ਗਗੋਈ ਤੋਂ ਲੈ ਕੇ ਨਜ਼ੀਰ ਤੱਕ ਇਹ ਮਾਮਲੇ ਸਾਹਮਣੇ ਆਏ। ਸੋ ਇਸ ਮੁੱਦੇ ਨੂੰ ਲੈ ਕੇ ਵੀ ਚਰਚਾ ਕਿ ਸਰਕਾਰ ਏਦਾਂ ਤੋਹਫੇ ਦਿੰਦੀ ਹੈ, ਪਰ ਜਿਹੜੇ ਤੋਹਫਿਆਂ ਦੀ ਉਮੀਦ ਕਰਦੇ ਸੀ ਪ੍ਰਵੀਨ ਜੀ, ਉਹ ਧਰੇ ਰਹਿ ਗਏ। ਚਾਹੇ ਉਹ ਕੈਪਟਨ ਅਮਰਿੰਦਰ ਸਿੰਘ ਹੋਣ ਤੇ ਚਾਹੇ ਉਹ ਮੁਖਤਾਰ ਅਬਾਸ ਨਕਵੀ ਹੋਣ। ਤੈਅ ਸੀਗਾ ਕਿ ਮੁਖਤਾਰ ਅਬਾਸ ਨਕਵੀ ਵੀ ਰਾਜਪਾਲ ਲੱਗ ਸਕਦੇ ਨੇ, ਤੇ ਕੈਪਟਨ ਅਮਰਿੰਦਰ ਦੇ ਹਵਾਲੇ ਨਾਲ ਤਾਂ ਬਿਲਕੁਲ ਇਹ ਤੈਅ ਸੀਗਾ। ਇੱਥੇ ਸਾਰੇ ਮੀਡੀਆ ਨੇ ਚਲਾਈ ਖਬਰਾਂ ਚੱਲ ਗਈਆਂ ਸੀ ਕਿ ਜੀ ਬਣਨਾ ਤੈਅ ਕੈਪਟਨ ਅਮਰਿੰਦਰ ਦਾ ਮਹਾਰਾਸ਼ਟਰ ਦਾ ਰਾਜਪਾਲ, ਕਿ ਉਹ ਛੋਟੇ ਸੂਬੇ ਦਾ ਨਹੀਂ ਬਣਨਾ ਚਾਹੁੰਦੇ। ਪਰ ਇਸੇ ਪ੍ਰੋਗਰਾਮ 'ਚ ਆਪਾਂ ਚਰਚਾ ਕੀਤੀ ਸੀ ਜੀ ਕਿ ਭਾਜਪਾ ਉਹਨਾਂ ਨੂੰ ਰਾਜਪਾਲ ਨਹੀਂ ਲਾਉਣਾ ਚਾਹੁੰਦੀ। ਬਿਲਕੁਲ ਸਹੀ ਹੈ। ਕੈਪਟਨ ਲੱਗਣਾ ਚਾਹੁੰਦੇ ਨੇ ਪਰ ਭਾਜਪਾ ਦੀ ਇੱਛਾ ਨਹੀਂ ਆ, ਕਿਉਂਕਿ ਉਹ ਕਹਿੰਦੇ ਪਹਿਲਾਂ ਕੰਮ ਕਰਕੇ ਤਾਂ ਦਿਖਾ।
ਜੀ। ਤੂੰ ਭਾਈ ਅੰਮ੍ਰਿਤਸਰ ਦੇ ਵਿੱਚ ਜੇ ਅਰੁਣ ਜੇਤਲੀ ਨੂੰ ਹਰਾਇਆ, ਹਾਂਜੀ। ਹੈ ਨਾ, ਤੂੰ ਜੇ ਪਿਛਲੀ ਵਾਰ ਆਪ ਦੇ ਹਮਲਿਆਂ ਦੇ ਦੌਰਾਨ ਜਦੋਂ ਆਪ ਕਹਿੰਦੀ 100 ਸੀਟਾਂ ਸਾਡੀਆਂ ਪੱਕੀਆਂ, ਤੂੰ ਤਾਂ ਵੀ ਸਰਕਾਰ ਬਣਾਈ ਕਾਂਗਰਸ ਵੱਲੋਂ, ਠੀਕ ਹੈ ਨਾ, ਉਹ ਰਿਕਾਰਡ ਪੁਰਾਣਾ ਹੋ ਗਿਆ, ਉਹ ਸਰਟੀਫਿਕੇਟ ਨਹੀਂ ਸਾਡੇ ਕੋਲ ਚੱਲਣੇ, ਸਾਨੂੰ ਨਵਾਂ ਤਾਜ਼ਾ ਕੁਝ ਕਰਕੇ ਦਿਖਾ। ਤੇ ਉਹਦੇ ਲਈ ਆਪਾਂ ਗੱਲ ਕੀਤੀ ਸੀ ਕਿ ਉਹਨੂੰ ਟਾਸਕ ਦੇਣਗੇ ਕਿ 2024 ਦੇ ਵਿੱਚ ਤੂੰ 6 ਤੋਂ 8 ਲੋਕ ਸਭਾ ਸੀਟਾਂ ਸਾਨੂੰ ਜਿਤਾ ਕੇ ਲਿਆ ਜੀ। ਭਾਜਪਾ ਨੂੰ, ਫਿਰ ਤੈਨੂੰ ਜੋ ਚਾਹੇਗਾ ਮਿਲੂਗਾ। ਸੋ ਠੀਕ ਹੈ। ਇਸੇ ਲਈ ਹੁਣ ਇਹ ਉਦਣ ਸਾਰੀਆਂ ਮੀਡੀਆ ਕਹਿ ਰਿਹਾ ਸੀਗਾ ਕਿ ਨਹੀਂ ਉਹਨੂੰ ਰਾਜਪਾਲ ਲਾਇਆ ਜਾ ਰਿਹਾ, ਆਪਾਂ ਕਹਿੰਦੇ ਸੀ ਭਾਜਪਾ ਨਹੀਂ ਲਾ ਰਹੀ। ਸੋ ਹੋਇਆ ਤੇ ਉਸੇ ਅਨੁਸਾਰ ਅਮਰਿੰਦਰ ਸਿੰਘ ਬਾਹਰ ਰਹਿ ਗਏ, ਜਦੋਂ ਕਿ ਟੱਬਰ ਨੇ ਤਿਆਰੀ ਵੀ ਕਰ ਲਈ ਸੀ ਕਿ ਹਾਂ ਪਾਪਾ ਜੀ ਬਣਨ ਵਾਲੇ ਨੇ, ਤੇ ਪਰ ਮਹਾਰਾਜਾ ਸਾਹਿਬ ਨਹੀਂ ਬਣ ਸਕੇ। ਸੋ ਹੁਣ ਅਗਲੇ 24 ਵਾਲਾ ਟਾਸਕ ਪਤਾ ਲੱਗੂਗਾ। ਇਹ ਚੁਣੌਤੀ ਜਦ ਵੀ ਖੜੀ ਰਹਿਣੀ ਆ ਕਿ ਉਸ ਅਮਰਿੰਦਰ ਤੋਂ ਭਾਜਪਾ ਉਮੀਦ ਕਰਦੀ ਹੈ ਜਿਹੜਾ ਆਪਣੀ ਸੀਟ ਨਹੀਂ ਬਚਾ ਸਕਿਆ। ਜੀ ਬਿਲਕੁਲ। ਇਸ ਲਈ ਇਹ ਬਾਅਦ ਦੀ ਗੱਲ ਹੈ ਕਿ ਹਾਂ ਭਾਜਪਾ ਨੂੰ ਕੀ ਦਿੰਦੇ ਆ, ਪਰ ਇੱਥੇ ਸਾਫ਼ ਹੋ ਗਿਆ ਕਿ ਮੋਦੀ ਸਰਕਾਰ ਸੁਪਰੀਮ ਕੋਰਟ ਦੇ ਉੱਤੇ ਵੀ ਸੁਪਰੀਮ ਬਣਨ ਲਈ ਕਾਹਲੀ ਹੈ। ਮੋਦੀ ਸਰਕਾਰ ਜੱਜਾਂ ਨੂੰ ਆਪਣੇ ਹਿਸਾਬ ਨਾਲ ਚਲਾ ਕੇ ਉਹਨਾਂ ਨੂੰ ਤੋਹਫੇ ਦੇ ਕੇ ਦੂਆਂ ਲਈ ਵੀ, ਮਤਲਬ ਇਹ ਇੱਕ ਦਿਖਾਉਣਾ ਵੀ ਹੁੰਦਾ ਨਾ, ਪ੍ਰਦਰਸ਼ਨ ਦਾ ਤਰੀਕਾ ਵੀ ਹੁੰਦਾ ਕਿ ਜਿਹੜੇ ਹੋਣ ਵਾਲੇ ਜੱਜ ਨੇ ਉਹ ਵੀ ਪ੍ਰਭਾਵਿਤ ਹੋ ਜਾਣਗੇ, ਕੱਲ ਨੂੰ ਮੈਂ ਵੀ ਰਾਜ ਸਭਾ ਜਾ ਸਕਦਾ, ਮੈਂ ਵੀ ਰਾਜਪਾਲ ਬਣ ਸਕਦਾ, ਮੈਂ ਵੀ ਕਿਤੇ ਦੂਤ ਬਣ ਸਕਦਾ, ਮੈਂ ਵੀ ਕਿਤੇ ਮੰਤਰੀ ਸੰਤਰੀ ਬਣ ਸਕਦਾ, ਕੀ ਇਹੋ ਜਿਹਾ ਕੁਛ ਹੈ ਜੀ। ਸੋ ਇਸ ਲਈ ਇਸ ਗੱਲ ਦੇ ਵਿੱਚੋਂ ਨਹੀਂ, ਜੱਜਾਂ ਦਾ ਜੀਵਨ ਬਹੁਤ ਸਾਦਗੀ ਭਰਿਆ ਔਰ ਚਮਤਕਾਰ ਵਾਲੀਆਂ ਜਾਂ ਚਮਕਾਉਣ ਵਾਲੀਆਂ ਜ਼ਿੰਦਗੀਆਂ ਚੋਂ ਬਾਹਰ ਹੁੰਦਾ। ਸੋ ਉਸ ਦੇ ਵਿੱਚ ਕਿਤੇ ਨਹੀਂ ਫਸਦੇ ਹੋ। ਪਰ ਆਹ ਜਿਹੜਾ ਦੌਰ ਭਾਜਪਾ ਨੇ ਸ਼ੁਰੂ ਕੀਤਾ, ਉਹ ਮੈਨੂੰ ਲੱਗਦਾ ਹੋਰਾਂ ਨੂੰ ਲਾਈਟਾਂ ਮਾਰ ਕੇ ਖਿੱਚਣਾ ਵੀ ਚਾਹੁੰਦੀ ਆ, ਤੇ ਆਹ ਸਾਰੀ ਚੀਜ਼ਾਂ ਨੂੰ ਪ੍ਰਭਾਵਿਤ ਕਰਕੇ ਸੁਪਰੀਮ ਕੋਰਟ ਤੇ ਵੀ ਸੁਪਰੀਮ ਬਣਨਾ ਚਾਹੁੰਦੀ ਹੈ। ਜੀ ਜੀ। ਆ ਦੇਖੋ ਜਿਹੜੇ ਟਾਸਕ ਜਿਹੜੇ ਦਿੱਤੇ ਗਏ ਨੇ ਸ਼ਰਮਾ ਜੀ, ਉਹ ਕਦੋਂ ਕੰਪਲੀਟ ਹੁੰਦੇ ਨੇ, ਪਰ ਜਿੰਨਾ ਚਿਰ ਇਨਕੰਪਲੀਟ ਨੇ, ਜਿੰਨਾ ਚਿਰ ਪੂਰੇ ਨਹੀਂ ਹੋਏ, ਉਹਨਾਂ ਚਿਰ ਤੁਹਾਨੂੰ ਪਤਾ ਫਿਰ ਝਾਕ ਤਾਂ ਰਹਿੰਦੀ ਹੈ ਦਿੱਲੀ ਬੰਨੀ।